ਬਿਸਮਿल्लाहिर्रहमानिर्रहीम ਤੇ अस्सलाम वालेकुम। 8 ਮਾਰਚ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 99। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਰੱਖਣੀ ਹੈ ਉਹ ਹੈ ਜੀ, ਹਾਫਿਜ਼ ਜੀ ਤੁੰਨ ਕੇ ਰੱਖੋ ਦੀ ਪਾਲਿਸੀ ਨੇ ਪਾਕਿਸਤਾਨ ਨੂੰ ਨੰਬਰ 1 ਕਰਾ ਦਿੱਤਾ ਹੈ। ਹਾਂਜੀ, ਪਾਕਿਸਤਾਨ ਨੰਬਰ 1 ਤੇ ਆ ਗਿਆ। ਚਲੋ ਕਿਸੇ ਸ਼ਹਿਰ 'ਚ ਹੀ ਆਇਆ। ਤੇਲ ਦੀ ਕੀਮਤ ਪਾਕਿਸਤਾਨ ਨੇ ਇੰਨੀ ਕੁ ਵਧਾ ਛੜੀ ਹੈ ਕਿ ਲੱਗਦਾ ਇਹ ਹੈ ਕਿ ਬਾਜੀ ਦੇ ਜਿਹੜੇ ਜਹਾਜ਼ ਨੇ ਤੇਲ ਫੂਕਣਾ ਹੈ ਉਹਦੀ ਅਗਲੇ 10-15 ਸਾਲਾਂ ਦੀ ਸਾਰੀ ਜਿਹੜੀ ਖਰਚਾ ਹੈ ਉਹ ਆਵਾਮ ਦੀਆਂ ਜੇਬਾਂ 'ਚੋਂ ਫੌਰੀ ਤੌਰ 'ਤੇ ਕੱਢਣ ਦਾ ਫੈਸਲਾ ਕਰ ਲਿਆ। ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਬਾਜੀ ਦਾ ਜਿਹੜਾ ਪਿਛਲਾ ਜਹਾਜ਼ ਸੀ ਉਹ 1200 ਲੀਟਰ ਤੇਲ 1 ਘੰਟੇ 'ਚ ਫੂਕਦਾ ਸੀ। ਇਹ ਤੁਸੀਂ ਤਾਂ ਮੋਟਰਸਾਈਕਲ ਚਲਾਉਂਦੇ ਹੋ, ਉਹਨਾਂ ਦੇ ਤੁਹਾਨੂੰ ਪਤਾ ਹੀ ਹੈ ਇਸ ਵੇਲੇ ਗੁਰਬਤ ਜਿਹੜੇ ਹਾਲ ਨੇ। ਉਹ ਜਦੋਂ ਉਹਦਾ ਤੇਲ ਮੁੱਕ ਜਾਂਦਾ ਫਿਰ ਉਹਨੂੰ ਲੰਮਿਆਂ ਪਾਉਂਦੇ ਜੇ। ਇੱਕ ਪਾਸੇ ਉਹਦੇ ਇੱਕ ਢਿੱਡ 'ਚੋਂ ਕੱਢ ਕੇ ਤੇਲ ਜਿਹੜਾ ਟੈਂਕੀ ਦੇ ਵਿੱਚ 2 ਹਿੱਸੇ ਹੁੰਦੇ ਨੇ, ਇੱਕ ਪਾਸੇ ਉਲਟਾ ਕੇ ਲੰਮਾ ਪਾ ਕੇ ਦੂਜੇ ਪਾਸੇ ਤੇਲ ਕਰਦੇ ਜੇ, ਫਿਰ ਉਹਨੂੰ ਚਲਾਉਂਦੇ ਜੇ। ਫਿਰ ਜਨਾਬ ਰੇਸ ਕਦੀ ਛੱਡ ਦਿੰਦੇ ਜੇ, ਕਦੀ ਕਲੱਚ ਫੜ ਲੈਂਦੇ ਜੇ, ਕਦੀ ਛੋਟਾ ਗੇਅਰ ਪਾਉਂਦੇ ਜੇ, ਕਦੀ ਵੱਡਾ ਗੇਅਰ ਪਾਉਂਦੇ ਜੇ। ਔਰ ਉਸ ਤੋਂ ਬਾਅਦ ਉਹਦੀ ਐਵਰੇਜ ਚੈੱਕ ਕਰਦੇ ਹੋ ਵੀ CD-70 ਵਾਕਈ 70 ਕਿਲੋਮੀਟਰ ਚੱਲਦਾ ਹੈ ਕਿ ਨਹੀਂ ਚੱਲਦਾ। ਕਈ ਵਾਰੀ ਚੱਲਦਾ ਹੈ ਅਤੇ ਕਈ ਵਾਰੀ ਨਹੀਂ ਚੱਲਦਾ। ਸ਼ਹਿਰ 'ਚ ਕਿੱਥੋਂ ਚੱਲਣਾ ਉਹਨੇ, ਜ਼ਾਹਿਰ ਹੈ। ਅਤੇ ਸਵਾਰੀਆਂ ਜਦੋਂ ਬਹੁਤੀਆਂ ਬਹਾ ਲੈਂਦੇ ਹੋ ਤਾਂ ਉਦੋਂ ਜ਼ਾਹਿਰ ਹੈ ਹੁਣ ਸਵਾਰੀਆਂ ਵੀ ਬਹੁਤੀਆਂ ਬਹਾਣੀਆਂ ਨੇ। ਹੁਣ ਮਾੜਾ ਬੰਦਾ ਜਿਹੜਾ ਉਹਦੇ ਕੋਲ ਗੱਡੀ 'ਤੇ ਹੈ ਨਹੀਂ, ਮੋਟਰਸਾਈਕਲ ਹੈ, ਅਤੇ ਕੁਨਬਾ ਵੀ ਵੱਡਾ ਹੀ ਹੁੰਦਾ। ਤੁਹਾਨੂੰ ਪਤਾ ਕੁਨਬਾ ਜਿਸ ਵੇਲੇ ਵੱਡਾ ਇਸ ਤਰ੍ਹਾਂ ਕਿ ਆਪ ਹੈ ਨਾਲ ਭਰਜਾਈ ਸਾਡੀ, ਆਪਣਾ ਵਜ਼ਨ ਵੀ ਤੁਹਾਨੂੰ ਪਤਾ ਵੀ ਬੰਦਾ ਮਾਲ ਪਾਣੀ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਕਾਰਬੋਹਾਈਡਰੇਟ ਜ਼ਿਆਦਾ ਖਾਈਦੇ ਨੇ ਅਤੇ ਇਸ ਵਜ੍ਹਾ ਤੋਂ ਹਰ ਬੰਦੇ ਦਾ ਵਜ਼ਨ ਜਿਹੜਾ 100 ਕਿਲੋ ਦੇ ਲਾਗੇ ਤੇ ਹੈ ਹੀ। ਅਤੇ ਭਰਜਾਈਆਂ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਮਾਸ਼ਾਅੱਲਾ ਉਂਝ ਹੀ ਰੱਜਦੀਆਂ ਨੇ। ਉਹ ਵੀ ਜ਼ਰਾ ਕੋਈ ਕੰਮ ਪਿੱਛੇ ਨਹੀਂ, ਉਹ ਵੀ 90, 100, 110 ਕਿਲੋ ਦੇ ਉੱਤੇ ਹੀ ਹੁੰਦੀਆਂ ਨੇ। ਨਾਲ 4-5 ਜਵਾਕ ਜਿਹੜੇ ਨੇ ਉਹ ਜ਼ਰਾ ਉਹਨਾਂ ਨੂੰ ਕਿਸੇ ਨੂੰ 20 ਸੇਰ ਦਾ, ਕਿਸੇ ਨੂੰ 15 ਸੇਰ ਦਾ, ਕਿਸੇ ਨੂੰ 25 ਸੇਰ ਦਾ ਲਾਓ ਅਤੇ ਕਰ ਕਰਾ ਕੇ ਕੋਈ 300, 400 ਬਲਕਿ 450 ਕਿਲੋ ਜਿਹੜਾ ਉਹ ਮੋਟਰਸਾਈਕਲ ਦੇ ਉੱਤੇ ਵਜ਼ਨ ਲੱਦ ਦਈਦਾ। ਅਤੇ ਜੇ ਕਿਤੇ ਫਿਰ ਸੱਸ ਵਾਲ ਜਾਂ ਬੇਬੇ ਵਾਲ ਆਪਣੀ ਵੱਲ ਮਿਲਣ ਗਏ ਹੋਣ ਅਤੇ ਨਾਲ ਉਹ ਸਾਗ ਬੰਨ੍ਹ ਦਿੰਦੇ ਨੇ ਸਿਆਲਾਂ ਦੇ ਵਿੱਚ, ਕਮੰਡਲ ਦੇ ਵਿੱਚ ਥੋੜ੍ਹੀ ਬਹੁਤ ਕੋਈ ਲੱਸੀ ਜਾਂ ਦੁੱਧ ਵੀ ਪਾ ਦਿੰਦੇ ਨੇ, ਅਤੇ ਨਾਲ ਮੇਰਾ ਮਤਲਬ ਕੋਈ ਪਿੰਨੀਆਂ ਛਿੰਨੀਆਂ ਜਾਂ ਕੋਈ ਹੋਰ ਸੌਦਾ ਜਿਹੜਾ ਉਹ ਵੀ ਮਿਲ ਜਾਂਦਾ। ਅਤੇ ਉਹ ਫਿਰ ਹੋਰ ਕੋ ਵਿੱਚ 20-30 ਕਿਲੋ ਜਿਹੜਾ ਹੋਰ ਵਜ਼ਨ ਪਾ ਲਓ। ਹੁਣ ਜਿਹੜਾ ਮੋਟਰਸਾਈਕਲ ਨੇ 550 ਸੇਰ ਵਜ਼ਨ ਜਿਹੜਾ ਖਿੱਚਣਾ ਹੈ, ਜਿਹੜਾ ਅਸਲ ਦੇ ਵਿੱਚ ਗੱਡੀ ਨੂੰ ਖਿੱਚਣਾ ਚਾਹੀਦਾ ਜਿੰਨਾ, ਉਹਨਾਂ ਵਜ਼ਨ ਜਿਹੜਾ ਉਹ ਜਦੋਂ ਮੋਟਰਸਾਈਕਲ 'ਤੇ ਪਾ ਦੇਣਾ ਹੈ ਅਤੇ ਉਹਦੀ ਇੱਕ ਵਾਰੀ ਤਾਂ ਵਿਚਾਰੇ ਦੀ ਪੀਂ ਬੋਲਣੀ ਹੈ। ਉਸ ਤੋਂ ਬਾਅਦ ਫਿਰ ਉਹ ਜੇ 2 ਸਟ੍ਰੋਕ ਹੋਵੇ ਯਾਮਾ, ਅਤੇ ਉਹ ਤੁਹਾਨੂੰ ਯਾਦ ਹੈ ਉਹਦਾ ਕੀ ਬਣਦਾ, ਉਹ ਫਿਰ ਧੂਏਂ ਛੱਡਦਾ ਪਿੱਛੇ। ਇਹੋ ਜਿਹੇ ਧੂਏਂ ਛੱਡਦਾ ਜਿਹੋ ਜਿਹੇ ਉਹ ਮਿਊਨਸਿਪਲ ਕਾਰਪੋਰੇਸ਼ਨ ਵਾਲਿਆਂ ਦੀਆਂ ਉਹ ਮੱਛਰ ਮਾਰਨ ਵਾਲੀ ਸਪਰੇਅ ਦੇ ਧੂਆਂ ਛੱਡ ਰਹੀਆਂ ਹੁੰਦੀਆਂ ਨੇ। ਇੰਨਾ ਧੂਆਂ ਇਕੱਲਾ ਮੋਟਰਸਾਈਕਲ ਛੱਡ ਰਿਹਾ ਹੁੰਦਾ। ਬਹਰਹਾਲ ਇਹ ਟੱਬਰ ਜਾ ਰਿਹਾ ਹੁੰਦਾ। ਅੱਜ ਕੱਲ੍ਹ ਤਾਂ ਹੈਲਮਟ ਵੀ ਪਾਉਂਦੇ ਨੇ, ਉਹਨਾਂ ਦਾ ਵੀ ਵਜ਼ਨ ਲੈ ਲਓ। ਹੁਣ ਮੈਨੂੰ ਇਹ ਨਹੀਂ ਪਤਾ ਵੀ ਜਿਹੜੀਆਂ ਪਿੱਛੇ ਖਵਾਤੀਨ ਪਾਉਂਦੇ ਨੇ ਉਹਨਾਂ 'ਤੇ ਹੈਲਮਟ ਪਾਉਂਦੇ ਨੇ ਕਿ ਨਹੀਂ, ਇਹ ਮੈਨੂੰ ਨਹੀਂ ਪਤਾ ਕਿਉਂਕਿ ਹੁਣੇ ਕੰਮ ਸ਼ੁਰੂ ਕੀਤਾ ਹੈ। ਅਤੇ ਜੇ ਨਹੀਂ ਪਾਉਂਦੇ ਤਾਂ ਫਿਰ ਉਹਨਾਂ ਦੀ ਕੀ ਜਾਨ ਨਹੀਂ ਕੀਮਤੀ, ਜਾਂ ਉਹਨਾਂ ਦੇ ਉੱਤੇ ਕੋਈ, ਜਾਂ ਜਿਹੜੇ ਬੱਚੇ ਪਾਉਂਦੇ ਨੇ ਮੋਟਰਸਾਈਕਲ 'ਤੇ ਨੇ ਉਹਨਾਂ 'ਤੇ ਹੈਲਮਟ ਪੈਣੇ ਨੇ ਕਿ ਨਹੀਂ। ਮੇਰਾ ਖਿਆਲ ਉਹ ਕੋਈ ਕਾਨੂੰਨ ਨਹੀਂ ਬਣਿਆ ਹੋਇਆ। ਬੱਚੇ ਵੀ ਉਂਝ ਹੀ ਚੱਲਦੇ ਨੇ ਅਤੇ ਭਰਜਾਈਆਂ ਵੀ ਉਂਝ ਹੀ ਚੱਲਦੀਆਂ ਨੇ। ਬਸ ਜਿਹੜਾ ਚਲਾਉਣ ਵਾਲਾ ਬੰਦਾ ਉਹਦੇ 'ਤੇ ਹੀ ਹੈ। ਖੈਰ ਮੁਖਤਸਰ ਇਹ ਹੈ ਵੀ ਇੱਕ ਪਾਸੇ ਤੁਸੀਂ ਉਹ ਜਿਹੜਾ CD-70 ਚਾਹੁੰਦੇ ਹੋ ਵੀ 1 ਲੀਟਰ ਨਾਲ 70 ਕਿਲੋਮੀਟਰ ਚੱਲਦਾ ਹੈ, ਅਤੇ ਦੂਜੇ ਪਾਸੇ ਬਾਜੀ ਵਾਲਾ ਜਿਹੜਾ ਹੈ ਉਹ 1 ਘੰਟੇ 'ਚ 1200 ਲੀਟਰ ਫੂਕਦਾ ਹੈ। ਪੁਰਾਣੇ ਵਾਲਾ ਜਹਾਜ਼ ਅਤੇ ਹੁਣ ਨਵਾਂ 1 ਘੰਟੇ 'ਚ 2100, 2100 ਲੀਟਰ। ਜਿੰਨੀ ਤੁਹਾਡੀ ਮੇਰਾ ਖਿਆਲ ਪੂਰੀ ਜ਼ਿੰਦਗੀ ਮੋਟਰਸਾਈਕਲ ਦੀ, ਇੱਕ ਮੋਟਰਸਾਈਕਲ ਦੀ ਜਿਹੜੀ 10-15 ਸਾਲ ਜ਼ਿੰਦਗੀ ਹੋਣੀ ਹੈ, ਜਿੰਨੇ ਲੀਟਰ ਤੇਲ ਉਹ ਪੀਂਦਾ ਨਾ ਉਹਨਾਂ ਬਾਜੀ ਦਾ ਜਹਾਜ਼ 1 ਘੰਟੇ 'ਚ ਫੂਕ ਦਿੰਦਾ। ਅਤੇ ਨਾਲ ਬਾਜੀ ਦੇ ਫਿਰ ਗੋਰੇ ਜਿਹੜੇ ਪਾਇਲਟ ਨੇ 2 ਰੱਖੇ, ਇੱਕ ਦੀ $32,000 ਤਨਖਾਹ ਅਤੇ ਇੱਕ ਦੀ 38,000। ਉਹ ਵਜ੍ਹਾ ਪੁੱਛੀ ਹੈ ਅਤੇ ਉਹ ਕਿਸੇ ਨੇ ਹੱਸਦਿਆਂ ਮੈਨੂੰ ਦੱਸਿਆ, ਵਜ੍ਹਾ ਤਾਂ ਉਹਨੂੰ ਨਹੀਂ ਸੀ ਪਤਾ। ਕਿਸੇ ਬੰਦੇ ਨਾਲ ਮੈਂ ਗੱਲ ਕੀਤੀ, ਉਹਨੇ ਕਿਹਾ ਭਾਈ ਜਿਹੜੇ ਗੋਰੇ ਨੇ ਨਾ ਇਹਨਾਂ ਦੋਵਾਂ ਦਾ ਪੈਰ ਅਤੇ ਹੱਥ ਦੋਵੇਂ ਭਾਰੇ ਨੇ, ਉਹ ਤਰ੍ਹਾਂ ਰੇਸ ਬਹੁਤੀ ਦਿੰਦੇ ਨੇ। ਪਾਕਿਸਤਾਨੀ ਜਿਹੜੇ ਪਾਇਲਟ ਨੇ ਉਹ ਜਹਾਜ਼ ਘੱਟ ਭਜਾਉਂਦੇ ਨੇ, ਘੱਟ ਹਿੱਕਦੇ ਨੇ, ਜਿਵੇਂ ਗੱਡਾ ਹਿੱਕੀਦਾ ਹੈ ਉਹ ਘੱਟ ਹਿੱਕਦੇ ਨੇ, ਜਹਾਜ਼ ਆਹਿਸਤਾ ਚਲਾਉਂਦੇ ਨੇ। ਅਤੇ ਬਾਜੀ ਨੂੰ ਕੋਈ ਵੀ ਸ਼ੈ ਜਿਹੜੀ ਹੌਲੀ ਚੱਲਣ ਡਈ ਹੋਵੇ, ਜਾਂ ਕੋਈ ਡਰਾਈਵਰ ਵੀ ਜਿਹੜਾ ਹੌਲੀ ਚਲਾਉਣ ਡਿਆ ਹੋਵੇ ਗੱਡੀ ਜਾਂ ਕੋਈ ਸ਼ੈ ਵੀ, ਅਤੇ ਉਹ ਬਾਜੀ ਨੂੰ ਪਸੰਦ ਨਹੀਂ। ਬਾਜੀ ਵੀ ਆਂਦੀ ਹੈ ਵੀ ਜੀ ਤੁੰਨ ਕੇ ਰੱਖੋ ਵਾਲੀ ਪੋਲਿਸੀ ਹੈ, ਮਤਲਬ ਕਿ ਫੁੱਲ ਸਪੀਡ ਦੇ ਉੱਤੇ ਜਹਾਜ਼ ਭਜਾਓ। ਉਹ ਜਿਸ ਵੇਲੇ ਫੁੱਲ ਸਪੀਡ 'ਤੇ ਸਾਡੇ ਆਉਂਦੇ ਨੇ ਪਾਇਲਟਾਂ ਦੇ ਵਿੱਚ ਇੰਨਾ ਹੌਸਲਾ ਹੀ ਨਹੀਂ, ਉਹ ਨਹੀਂ ਭਜਾਉਂਦੇ। ਇਹ ਐਵੇਂ ਕਿਸੇ ਨੇ ਮੈਨੂੰ ਗੱਲ ਦੱਸੀ ਹੈ, ਐਵੇਂ ਕਿਸੇ ਨੇ ਮੇਰਾ ਮਤਲਬ ਹੈ ਕਿ ਸ਼ੁਗਲ ਕੀਤਾ ਮੇਰੇ ਨਾਲ, ਇਹਦੇ 'ਚ ਹਕੀਕਤ ਤਾਂ ਨਹੀਂ। ਲੇਕਿਨ ਹਜੇ ਤੱਕ ਸਾਨੂੰ ਸਮਝ ਨਹੀਂ ਵੀ ਬਾਜੀ ਨੇ ਗੋਰੇ ਕਿਉਂ ਰੱਖੇ ਨੇ। ਅਸੀਂ ਉਹ ਤਾਂ ਸੁਣਿਆ ਸੀ ਕਿ ਮੇਰਾ ਮਤਲਬ ਹੈ ਜਿਹੜੇ ਬਾਹਰ ਦੇ ਬੰਦੇ ਨੇ
ਉਹਨਾਂ ਦੇ ਉੱਤੇ ਸਾਡੇ ਲੋਕਾਂ ਨੂੰ ਬਹੁਤਾ ਯਕੀਨ ਹੈ। ਲੇਕਿਨ ਇਹ ਹੁਣ ਸਾਨੂੰ ਨਹੀਂ ਪਤਾ ਵੀ ਕੋਈ ਰਾਜ਼ ਇਹੋ ਜਿਹੇ ਨੇ ਉਸ ਜਹਾਜ਼ ਦੇ ਵਿੱਚ, ਕੋਈ ਮੇਰਾ ਮਤਲਬ ਕੋਈ ਮੂੰਗਫਲੀ ਛਿੱਲ ਕੇ ਖਾਣੀ ਇਹਨਾਂ ਨੇ ਜਿਹੜੀ ਇਹ ਨਹੀਂ ਦੱਸਣਾ ਚਾਹੁੰਦੇ ਪਾਕਿਸਤਾਨੀਆਂ ਨੂੰ ਕਿ ਅਸੀਂ ਉੱਤੇ ਚਲਗੋਜ਼ੇ ਖਾਣੇ ਆ, ਮੂੰਗਫਲੀ ਖਾਣੇ ਆ। ਮਤਲਬ ਜਹਾਜ਼ ਦੇ ਵਿੱਚ ਤੁਸੀਂ ਇਹੋ ਜਿਹਾ ਕਿਹੜਾ ਕੰਮ ਕਰਨਾ ਹੈ? ਉੱਥੇ ਕੋਈ ਨੋਟ ਗਿਣਨੇ ਨੇ ਤੁਸੀਂ, ਉੱਥੇ ਤੁਸੀਂ ਮੇਰਾ ਮਤਲਬ ਹੈ ਕੋਈ ਚਰਖਾ ਡਾਉਣਾ ਹੈ, ਉੱਥੇ ਤੁਸੀਂ ਕੋਈ ਪੂਣੀਆਂ ਕੱਤਣੀਆਂ ਨੇ ਉੱਥੇ। ਮੇਰਾ ਮਤਲਬ ਕਿਹੜਾ ਕੰਮ ਹੈ ਐਸੇ ਜਿਹੜਾ ਤੁਸੀਂ ਕਰਨਾ ਹੈ, ਜਿਹੜਾ ਉੱਤੇ ਤੁਸੀਂ ਕਰਨਾ ਹੈ ਤੇ ਆਵਾਮ ਨੂੰ ਥੱਲੇ ਪਤਾ ਨਾ ਲੱਗੇ, ਜਿਹਦੀ ਰਾਜ਼ਦਾਰੀ ਆਸਤੇ ਤੁਸੀਂ ਗੋਰੇ ਪਾਇਲਟ ਲੈ ਆਏ ਹੋ, ਦੇਸੀ ਕੋਈ ਤੁਹਾਨੂੰ ਇੱਥੋਂ ਫੱਬਿਆ ਹੀ ਨਹੀਂ। ਖੈਰ ਉਹ ਹੁਣ ਇੱਕ ਪਾਸੇ ਤੇ ਉਹ ਤੁਸੀਂ ਇਸ ਵੇਲੇ ਕੀਮਤ ਜਿਹੜੀ ਭਰਨ ਡਏ ਹੋ, ਦੂਜੇ ਪਾਸੇ ਹੁਣ ਸੁਣ ਲਓ ਜ਼ਰਾ ਤੇਜ਼ੀ ਦੇ ਨਾਲ ਵੀ ਤੁਹਾਡੇ ਨਾਲ ਹੋਇਆ ਕੀ ਹੈ। ਪਾਕਿਸਤਾਨ 'ਚ ਇਸ ਵੇਲੇ 321 ਰੁਪਏ ਲੀਟਰ ਜਿਹੜਾ ਤੇਲ। ਇਹ ਲੌਂਡੇ ਲਪਾੜੇ ਨੂੰ ਵੇਖੋ, ਇਹ ਉਸ ਵੇਲੇ ਟਵੀਟ ਕਰਦਾ ਸੀ ਸੱਜਣ ਸਾਡਾ, ਕਹਿੰਦਾ ਸੀ ਕਿ ਇਮਰਾਨ ਖਾਨ ਨੇ 100 ਰੁਪਈਆ ਕਿਉਂਕਿ ਸੈਂਚਰੀ ਕਰਨੀ ਹੈ ਤੇ ਤੇਲ ਜਿਹੜਾ 100 ਤੋਂ ਉੱਤੇ ਕਰਨਾ ਹੈ, ਤੇ ਇਸ ਲਈ ਜਿਹੜੀ ਸੈਂਚਰੀ ਕਰਨ ਦੇ ਚੱਕਰ ਦੇ ਵਿੱਚ ਇਹ ਤੇਲ ਵਧਾਇਆ ਜਾ ਰਿਹਾ। ਹੁਣ ਕੋਈ ਇਹਨਾਂ ਨੂੰ ਲੌਂਡਾ ਲਪਾੜਾ ਜੀ ਨੂੰ ਦੱਸੇ ਕਿ ਜਨਾਬ ਹੁਣ ਤੇ ਕੰਮ ਬ੍ਰਾਇਨ ਲਾਰਾ ਤੇ ਅੱਪੜ ਗਿਆ, ਉਹਨੇ ਟ੍ਰਿਪਲ ਸੈਂਚਰੀ ਕੀਤੀ ਸੀ ਨਾ, ਤੇ ਹੁਣ ਤੇ ਕੰਮ ਉਹਦੇ ਤੋਂ ਵੀ ਉੱਤੇ ਉਹ ਅੱਪੜ ਗਿਆ। ਹੁਣ ਤੇ ਬਲਕਿ ਮੇਰਾ ਖਿਆਲ ਹੈ ਕਿਸੇ ਨੇ ਵੀ 400 ਨਹੀਂ ਬਣਾਇਆ ਅਗਰ ਮੈਂ ਗਲਤ ਨਹੀਂ, ਤੇ ਹੁਣ ਤੇ ਬਲਕਿ ਜਿਹੜੇ ਪਾਸੇ ਨੂੰ ਜਾਣ ਡਏ ਨੇ, ਜਿੰਨੀ ਕੁ ਮਹਿੰਗਾਈ ਕਰਨ ਡਏ ਨੇ, ਇਹ ਲੌਂਡਾ ਲਪਾੜਾ ਜੀ ਹੁਣ ਗਾਂ ਕੀ ਟਵੀਟ ਕਰਨਗੇ। ਇਹ ਸੈਂਚਰੀ ਵਾਲਾ ਟਵੀਟ ਤੇ ਉਹਨਾਂ ਦਾ ਮੁੱਕ ਗਿਆ, ਹੁਣ ਤੇ ਟ੍ਰਿਪਲ ਸੈਂਚਰੀ ਵੀ ਹੋ ਗਈ। ਬਹਰਹਾਲ ਲੌਂਡਾ ਲਪਾੜਾ ਜੀ ਨੂੰ ਪੰਜਾਬੀ ਚਾਹੁੰਦੇ ਨਾ ਦੰਦਲ ਪਈ, ਇਸ ਵੇਲੇ ਦੰਦਲ ਪਈ ਹੈ ਉਹਨਾਂ ਨੂੰ। ਦੰਦਲ ਵੀ ਪਤਾ ਨਹੀਂ ਕਿੱਥੇ ਮੂੰਹ 'ਚ ਪਈ ਹੈ ਜਾਂ ਢਿੱਡ 'ਚ ਪਈ ਹੈ, ਮੈਨੂੰ ਨਹੀਂ ਪਤਾ ਕਿੱਥੇ ਪਈ ਹੈ। ਬਹਰਹਾਲ ਕੋਈ ਕੂੰਦੇ ਬੋਲਦੇ ਨਹੀਂ ਤੇਲ ਦੇ ਵਧਣ ਦੇ ਉੱਤੇ। ਅਨਸਾਰ ਅਬਾਸੀ ਸਾਹਿਬ ਨੇ ਬਹਰਹਾਲ ਕੰਮ ਥੋੜ੍ਹਾ ਜਿਹਾ ਉਹਨਾਂ ਛੱਡਿਆ। ਉਹਨਾਂ ਨੇ ਕਿਹਾ ਕਿ ਪਾਕਿਸਤਾਨੀਆਂ ਨੂੰ ਤੇਲ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ। ਇਹ ਗੌਰ ਨਾਲ ਸੁਣੋ ਤੁਸੀਂ ਜ਼ਰਾ ਗੱਲ। ਉਹਨਾਂ ਨੇ ਕਿਹਾ ਕਿ ਪਾਕਿਸਤਾਨੀਆਂ ਨੂੰ ਤੇਲ ਦਾ ਇਸਤੇਮਾਲ ਜਿਹੜਾ ਘਟਾਉਣਾ ਚਾਹੀਦਾ ਹੈ। ਅੱਛਾ, ਇਹ ਸਿਆਣਾ ਬੰਦਾ ਜਿਹੜਾ ਇਕੱਲੇ ਅਨਸਾਰ ਅਬਾਸੀ ਸਾਹਿਬ ਹੀ ਨਹੀਂ, ਅਹਿਸਨ ਇਕਬਾਲ ਸਾਹਿਬ ਵੀ ਨੇ। ਇਹ ਦੋਵੇਂ ਤੁਹਾਨੂੰ ਪਤਾ ਹੈ ਕਿ ਸ਼ਕਲ ਮੋਮਨਾ ਤੇ ਕਰਤੂਤ ਇਹਨਾਂ ਦੀ ਜਿਹੜੀ ਅਗਲਾ ਲਫ਼ਜ਼ ਹੈ ਮੈਂ ਨਹੀਂ ਕਹਿੰਦਾ, ਸ਼ਕਲ ਦੋਵਾਂ ਦੀ ਮੋਮਨਾ ਤੇ ਮੁਨਾਫਿਕ ਰੱਜ ਕੇ ਨੇ ਦੋਵੇਂ ਅੱਲਾ ਤੇ ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ ਤੋਂ ਕੰਮ ਸ਼ੁਰੂ ਕਰਦੇ ਨੇ ਤੇ ਫਿਰ ਸਾਰਾ ਦਿਨ ਝੂਠ ਮਾਰਦੇ ਨੇ, ਤੂਫਾਨ ਟਵਿੱਟਰ ਹੋਵੇ ਜਾਂ ਆਮ ਜ਼ਿੰਦਗੀ ਹੋਵੇ, ਦੋਵੇਂ ਰੱਜ ਕੇ ਮੁਨਾਫਿਕ ਨੇ। ਬਹਰਹਾਲ ਦੋਵਾਂ ਨੇ ਇੱਕੋ ਹੀ ਗੱਲ ਕੀਤੀ ਕਿ ਪਾਕਿਸਤਾਨੀ ਕੌਮ ਜਿਹੜੀ ਉਹ ਤੇਲ ਦਾ ਜਿਹੜਾ ਨਾ ਇਸਤੇਮਾਲ ਘਟਾ ਦੇ। ਅੱਛਾ ਜੀ, ਹੁਣ ਮੈਨੂੰ ਇਹ ਦੱਸ ਦਿਓ, ਮੈਂ ਹੁਣੇ ਤੁਹਾਡੇ ਸਾਹਮਣੇ ਮੰਜ਼ਰਨਾਮਾ ਰੱਖਿਆ ਹੈ ਕਿ ਇੱਕ ਬੰਦਾ ਨਾਲ ਜ਼ਨਾਨੀ ਨਾਲ 3-4 ਨਿਆਣੇ ਨਾਲ ਦੁੱਧ ਦੀ ਬਾਲਟੀ ਨਾਲ ਕੋਈ ਪਾਲਕ ਨਾਲ ਕੋਈ ਹੋਰ ਨਿਕਸੋ ਕੋ ਇੱਕੋ ਮੋਟਰਸਾਈਕਲ ਤੇ ਬੈਠਾ ਹੈ ਪੂਰਾ ਟੱਬਰ। ਉਹ ਕਿੱਡੀ ਕੁ ਯਾਸ਼ੀ ਕਰਨ ਡਿਆ ਉਹ ਟੱਬਰ। ਆਪਣੀ ਤੇ ਤੁਹਾਡੀ ਰਾਣੀ ਜਿਹੜੀ ਉਹ ਗਲਫ ਸਟਰੀਮ ਚਲਾਉਂਦੀ ਏ, ਉਹ ਵਾਲਾ ਜਿਹੜੀ 1 ਘੰਟੇ 'ਚ 2100 ਲੀਟਰ ਤੇਲ ਪੀਂਦਾ ਹੈ। ਉਹਨੂੰ ਤਾਂ ਨਹੀਂ ਤੁਸੀਂ ਆਖਿਆ ਵੀ ਬੀਬਾ ਤੂੰ ਘੱਟ ਤੇਲ ਪੀਣ ਵਾਲਾ ਜਹਾਜ਼ ਜਿਹੜਾ ਉਹ ਲੈ ਲੈ। ਉਹਨੂੰ ਆਖਿਆ ਜੇ ਉਹਦੇ ਬਾਰੇ ਬਿਆਨ ਦਿੱਤਾ ਕੋਈ? ਉਹਨੇ ਤਾਂ ਦੁਨੀਆ ਦਾ ਸਭ ਤੋਂ ਇਹੋ ਜਿਹਾ ਜਹਾਜ਼ ਜਿਹੜਾ ਫਰਾਟੇ ਭਰਦਾ ਤੇਲ ਦੇ, ਮੇਰਾ ਮਤਲਬ ਇੰਝ ਤੇਲ ਫੂਕਦਾ ਹੈ ਜਿਵੇਂ ਅਰਬੀਆਂ ਵਾਲ ਅਸੀਂ ਮੁੰਡਾ ਵਿਆਹ ਲਿਆ ਜਾਂ ਕੁੜੀ ਵਿਆਹ ਲਈਏ, ਕੋਈ ਮਤਲਬ ਕਿ ਇਹੋ ਜਿਹੀ ਰਿਸ਼ਤੇਦਾਰੀ ਹੋ ਗਈ ਹੈ ਪਾਕਿਸਤਾਨੀਆਂ ਦੀ। ਮੈਂ ਕਿਸੇ ਹੋਰ ਸ਼ਖਸੀਅਤ ਨੂੰ ਨਹੀਂ ਕਹਿ ਰਿਹਾ, ਪਾਕਿਸਤਾਨੀਆਂ ਦੀ ਕੋਈ ਇਹੋ ਜਿਹੀ ਰਿਸ਼ਤੇਦਾਰੀ ਹੋ ਗਈ ਵੀ ਤੇਲ ਦੇ ਇੱਕ ਖੂਹ ਉਹਨਾਂ ਨੇ ਕੱਢ ਕੇ ਤੇ ਉਹਦੀ ਟੂਟੀ ਇੱਥੇ ਲਾਤੀ ਹੈ ਸਾਡੇ ਵਾਲੇ ਪਾਸੇ। ਹੁਣ ਸਾਨੂੰ ਇਹ ਵੀ ਹੋ ਸਕਦਾ ਦੱਸ ਦੇਣ ਵੀ ਭਾਈ ਅਸੀਂ ਤੇਲ ਦੀ ਟੂਟੀ ਦਾ ਜਿਹੜਾ ਹੈ ਨਾ, ਤੇਲ ਦੇ ਖੂਹ ਤੋਂ ਟੂਟੀ ਡਾਇਰੈਕਟ ਲੈ ਲਈ ਹੈ ਤੇ ਉਹ ਟੂਟੀ ਜਿਹੜੀ ਇੱਥੇ ਲਾਹੌਰ ਏਅਰਪੋਰਟ ਲੱਗੀ ਇੰਝ ਕਰਕੇ ਖੋਲੀ ਦੇ ਵਿੱਚੋਂ ਤੇਲ ਆ ਜਾਂਦਾ ਹੈ। ਇਹ ਹੁਣ ਸਾਨੂੰ ਨਹੀਂ ਪਤਾ। ਇਹ ਮਾੜੇ ਲੋਕਾਂ ਨੂੰ ਆਂਦੇ ਹੋ ਵੀ ਆਪਣਾ ਇਸਤੇਮਾਲ ਘੱਟ ਕਰੋ, ਤੇ ਤੁਸੀਂ ਆਪਣਾ ਇਸਤੇਮਾਲ ਕਦੋਂ ਘੱਟ ਕਰੋਗੇ? ਮਤਲਬ ਇੱਕ ਮਸ਼ਵਰਾ ਦਿੱਤਾ ਜਾ ਰਿਹਾ ਇਸ ਵੇਲੇ ਸੋਸ਼ਲ ਮੀਡੀਆ 'ਤੇ ਵੀ ਇਹ ਜਿੰਨੇ ਬੜੇ ਬੜੇ ਸੈਕਟਰੀ ਨੇ, ਜੱਜ ਨੇ, ਫੌਜੀ ਨੇ, ਜਨਰਲ, ਜਿੰਨੇ ਜ਼ਿਆਦਾ ਇਹ ਸਾਰੇ ਬੜੇ ਬੜੇ ਅਹੁਦਿਆਂ ਦੇ ਉੱਤੇ ਸਿਆਸਤਦਾਨ ਜਿਹੜੇ ਇਸ ਵੇਲੇ ਰਜੀਮ ਦੇ ਵਿੱਚ ਬੈਠੇ ਨੇ, ਹੋਰ ਵੀ ਅਸ਼ਰਾਫੀਆ ਜਿੰਨੀ ਹੈ ਜਿਹੜੀ ਸਰਕਾਰੀ ਤੇਲ ਬਾਲਦੀ ਹੈ, ਜਿਹੜੀ ਸਰਕਾਰੀ ਤੇਲ ਬਾਲਣ ਰਹੀ ਹੈ, ਇਨਕਲੂਡਿੰਗ ਫੀਲਡ ਮਾਰਸ਼ਲ ਤੇ ਉਹਨਾਂ ਦਾ ਟੱਬਰ ਸਾਰਾ, ਉਹ ਕਿਉਂ ਨਹੀਂ ਐਲਾਨ ਕਰਦੇ ਵੀ ਤੇਲ ਮਹਿੰਗਾ ਹੋ ਗਿਆ ਤੇ ਅਸੀਂ ਆਪਣੇ ਪੱਲਿਓਂ ਤੇਲ ਇਸਤੇਮਾਲ ਕਰਾਂਗੇ? ਸਰਕਾਰੀ ਤੇਲ ਛੱਡਦੇ ਕਿਉਂ ਨਹੀਂ ਹੋ? ਇਹ ਜ਼ਰਾ ਸਰਕਾਰ ਦੇ ਜਿੰਨੇ ਵੀ ਅੱਲੇ ਤਲੱਲੇ ਨੇ ਉਹਨਾਂ ਸਾਰਿਆਂ ਦੇ ਕੋਲੋਂ ਸਰਕਾਰੀ ਤੇਲ ਬੰਦ ਕਰਵਾਓ ਨਾ। ਪਤਾ ਲੱਗੇ ਕਿ ਇਹ ਕੁਰਬਾਨੀ ਸਿਰਫ ਕੌਮ ਨੇ ਨਹੀਂ ਦੇਣੀ, ਇਹ ਤੁਸੀਂ ਵੀ ਦੇਣੀ ਹੈ, ਜਾਂ ਤੁਸੀਂ ਉਹ ਜਾਨਵਰ ਜੇ ਜਿਹਦੀ ਕੁਰਬਾਨੀ ਲੱਗਦੀ ਨਹੀਂ। ਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਹਰ ਵਾਰੀ ਕੁਰਬਾਨੀ ਜਿਹੜੀ ਹੈ ਉਹ ਕੌਮ ਨੇ ਕਿਉਂ ਦੇਣੀ ਹੈ, ਤੇ ਕੌਮ ਵਿਚਾਰੀ ਜਿਹੜੀ ਹੈ ਉਹ ਕਿੰਨੀ ਕੁ ਵੈਸੇ ਵੀ ਕੁਰਬਾਨੀ ਦੇਵੇ, ਉਹਨਾਂ ਦਾ ਤੇ ਹੁਣ ਤੁਸੀਂ ਅਰਕ ਹੀ ਕੱਢ ਛੱਡਿਆ ਉਹਨਾਂ ਨੂੰ ਮਲ ਕੇ। ਲੇਕਿਨ ਬਹਰਹਾਲ ਹਾਫਿਜ਼ ਜੀ ਨੇ ਜਿਹੜੀ ਤੁੰਨ ਕੇ ਰੱਖੋ ਦੀ ਪਾਲਿਸੀ ਹੈ, ਇਹ ਇਸ ਵੇਲੇ ਜਿਹੜਾ ਤੇਲ ਵਧਿਆ ਐਵੇਂ ਲੋਕੀ ਟਵਿੱਟਰ ਦੇ ਉੱਤੇ ਕੋਈ ਮਰੀਮ ਨੂੰ ਤੇ ਕੋਈ ਸ਼ਬਾਜ਼ ਸ਼ਰੀਫ ਨੂੰ ਤੇ ਕੋਈ ਫਲਾਣੇ ਨੂੰ ਮਿਹਣੇ ਤਾਨੇ ਦਿੰਦਾ। ਇਹ ਕੰਮ ਸਾਰਾ ਹਾਫਿਜ਼ ਆਸਿਮ ਮੁਨੀਰ ਦਾ ਹੈ, ਤਮਗਾ ਇਮਤਿਆਜ਼ ਮਿਲਟਰੀ ਹਕੂਮਤ ਉਹਦੀ ਹੈ। ਇਹ ਸਾਰੇ ਤੇ ਛਲਾਰੂ ਰੱਖੇ ਨੇ ਉਹਨਾਂ ਨੇ ਨਾਲ, ਕੋਈ ਲੇਲੀ ਤੇ ਕੋਈ ਲੇਲਾ, ਤੇ ਇਹ ਤੇ ਨਾਲ ਤੁਰੇ ਫਿਰਦੇ ਨੇ, ਮੈਂ ਕਰਦੇ। ਇਹਨਾਂ ਦਾ ਇਸ ਤੋਂ ਜ਼ਿਆਦਾ ਕੰਮ ਕੋਈ ਨਹੀਂ। ਇਸ ਲਈ ਜੋ ਵੀ ਤੁਸੀਂ ਜਿਵੇਂ ਉਹ ਆਉਂਦੇ ਸਨ ਨਾ DGISPR ਕੇ ਹੈ ਵੇਖੋ ਸਟਾਕ ਐਕਸਚੇਂਜ ਤਾਂ ਗਈ ਹੈ ਤੇ ਕ੍ਰੈਡਿਟ ਸਾਨੂੰ ਦਿਓ। ਜਿਸ ਵੇਲੇ ਜ਼ਰਾ ਜਿਹਾ ਕੁਛ ਹੁੰਦਾ ਤੇ ਆਉਂਦੇ ਨੇ ਕਿ, ਬਲਕਿ ਤੁਹਾਨੂੰ ਇੱਕ ਗੱਲ ਸੁਣਾਣੇ, ਯਾਦ ਕਰੋ ਜਿਸ ਵੇਲੇ ਫੀਲਡ ਮਾਰਸ਼ਲ ਮਿਲ ਕੇ ਆਏ ਸਨ ਸਦਰ ਟਰੰਪ ਨਾਲ, ਤੇ ਉਸ ਤੋਂ ਅਗਲੇ ਦਿਨ ਸਦਰ ਟਰੰਪ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਐਲਾਨ ਕੀਤਾ ਕਿ ਮੈਂ ਈਰਾਨ ਤੇ ਹਮਲਾ ਨਹੀਂ ਕਰਾਂਗਾ। ਇਹ ਜਿਹੜਾ 5-6 ਮਹੀਨੇ ਪਹਿਲਾਂ ਹਮਲਾ ਹੋਇਆ ਸੀ, ਜਿਸ ਵੇਲੇ ਉਹਨਾਂ ਦੀਆਂ ਉਹ ਨਿਊਕਲੀਅਰ ਸਾਈਟਾਂ ਨੂੰ ਤਬਾਹ ਕੀਤਾ ਸੀ, ਉਸ ਹਮਲੇ ਦੀ ਗੱਲ ਕਰਦੇ ਹਾਂ।
ਤੇ ਜਿਹੜੇ ਪਾਕਿਸਤਾਨ ਦੇ ਵਿੱਚ ਜਿੰਨੇ ਲੌਂਡੇ ਲਪਾੜੇ ਤੇ ਜਿੰਨੇ ਉਹ ਲਿਫਾਫੇ, ਉਹਨਾਂ ਕਿਹਾ ਵੇਖੋ ਜੀ, ਜਿਹੜੇ ਸਾਡੇ ਫੀਲਡ ਮਾਰਸ਼ਲ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਲਈ ਟਰੰਪ ਨੇ, ਔਰ 2 ਹਫ਼ਤੇ ਦਾ ਟਾਈਮ ਦੇ ਦਿੱਤਾ ਉਹਨਾਂ ਨੇ ਈਰਾਨ ਨੂੰ ਕਿ ਆਪਣੇ ਮਾਮਲਾ ਸਿੱਧੇ ਕਰ ਲਓ। ਫੀਲਡ ਮਾਰਸ਼ਲ ਨੇ ਸੁਲ੍ਹਾ ਕਰਾਤੀ ਹੈ, ਈਰਾਨ ਤੇ ਹਮਲਾ ਨਹੀਂ ਹੋਏਗਾ। ਅਗਲੀ ਰਾਤੀ ਟਰੰਪ ਨੇ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੂੰ ਹੁਣ ਸਮਝ ਨਹੀਂ ਸੀ ਵੀ ਖੇ ਖਾ ਕੇ ਮਰੀਏ ਕਿ ਡੁੱਬ ਕੇ ਮਰੀਏ। ਉਹ ਜਿਹੜੇ ਸਾਰੇ ਲਿਫਾਫੇ ਤੇ ਲੌਂਡੇ ਲਪਾੜੇ ਸਨ, ਹੁਣ ਸਮਝ ਨਹੀਂ ਸੀ ਆ ਰਹੀ। ਹੁਣ ਇੱਕ ਨਵੀਂ ਗੱਲ ਕਰਨ ਡਏ ਨੇ। ਉਹ ਨਵੀਂ ਗੱਲ ਜਿਹੜੀ, ਉਹ ਵੀ ਬਹਰਹਾਲ ਸਾਰੇ ਬੰਦੇ ਹੈਰਾਨ ਹੀ ਹੋ ਗਏ। ਉਹ ਜਿਸ ਵੇਲੇ ਇਰਾਨੀ ਸਦਰ ਨੇ ਐਲਾਨ ਕੀਤਾ ਕਿ ਅਸੀਂ ਹੁਣ ਅਰਬ ਮਮਾਲਕ ਦੇ ਉੱਤੇ ਹਮਲੇ ਨਹੀਂ ਕਰਾਂਗੇ ਔਰ ਅਸੀਂ ਉਹਨਾਂ ਕੋਲ ਮਾਜ਼ਰਤ ਚਾਹੁੰਦੇ ਜਿਹੜੀ ਉਹਨਾਂ ਨੂੰ ਤਕਲੀਫ ਹੋਈ, ਤੇ ਨਾਲ ਹੀ ਲਿਫਾਫੇ ਫੇਰ ਨਿਕਲ ਆਏ। ਉਹ ਪਹਿਲੇ ਵਿਆਹਾਂ ਦੇ ਉੱਤੇ ਨਕਲਾਂ ਕਰਨ ਵਾਲੇ ਆਉਂਦੇ ਹੁੰਦੇ ਸਨ, ਤੇ ਉਹ ਉਹਨਾਂ ਨੇ ਚਮੋਟਾ ਜਿਹੜਾ ਜੇਬ 'ਚ ਲਿਆ ਹੁੰਦਾ ਸੀ, ਇਹਨਾਂ ਦੀ ਹਾਲਤ ਉਹੀ, ਚਮੋਟਾ ਕੱਢ ਲੈਂਦੇ ਨੇ ਨਾਲ ਹੀ, ਤੇ ਉਹ ਚਮੋਟਾ ਕੱਢ ਕੇ ਮਾਰਨਾ ਸ਼ੁਰੂ ਕਰ ਦਿੰਦੇ ਨੇ ਆਪਣੀ ਹੱਥ ਦੇ ਉੱਤੇ, ਤੇ ਫਿਰ ਲਾ 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 ਕਰਕੇ ਤੇ ਨਕਲਾਂ ਸ਼ੁਰੂ ਕਰਦੇ ਨੇ। ਇਹਨਾਂ ਫਿਰ ਨਕਲਾਂ ਸ਼ੁਰੂ ਕਰ ਦਿੱਤੀਆਂ ਕਿ ਵੇਖੋ ਜੀ, ਫੀਲਡ ਮਾਰਸ਼ਲ ਦੇ ਕਹਿਣ ਤੇ ਈਰਾਨ ਮੰਨ ਗਿਆ, ਤੇ ਉਹਨਾਂ ਨੇ ਕਿਹਾ ਹੁਣ ਅਸੀਂ ਸਾਊਦੀ ਅਰਬ ਤੇ ਦੂਸਰਿਆਂ ਤੇ ਹਮਲਾ ਨਹੀਂ ਕਰਾਂਗੇ। ਈਰਾਨ ਨੇ ਜਿਹੜੀ ਪਿਛਲੀ ਰਾਤ ਗੁਜ਼ਰੀ ਹੈ, ਐਡੀ ਨੰਗੀ ਹੈ ਪਿਛਲੀ ਰਾਤ, ਹਫਤੇ ਔਰ ਇਤਵਾਰ ਦੀ ਦਰਮਿਆਨੀ ਸ਼ਬ, ਉਹਦੇ ਵਿੱਚ ਜੋ ਕੁਝ ਈਰਾਨ ਨੇ ਕਰ ਛੱਡਿਆ, ਮੈਂ ਨਾ ਉਹਨਾਂ ਕੜਤਲਾਂ ਮਿਲ ਕੇ ਰੱਖ ਦਿੱਤੀਆਂ ਨੇ। ਉਹਨਾਂ ਹਰ ਸ਼ੈ ਖੜਕਾ ਕੇ ਰੱਖ ਦਿੱਤੀ ਹੈ। ਇੰਨੇ ਕੁ ਮਿਜ਼ਾਈਲ ਉਹਨਾਂ ਮਾਰੇ ਨੇ ਕੁਵੈਤ ਦੇ ਵਿੱਚ, ਉਹਦੇ ਏਅਰਪੋਰਟ ਦੇ ਉੱਤੇ, ਉਹਦੇ ਰਡਾਰ ਦੇ ਉੱਤੇ, ਉੱਥੇ ਦੀਆਂ ਬਿਲਡਿੰਗਸ ਦੇ ਉੱਤੇ, UAE ਦੇ ਵਿੱਚ, ਹਰ ਜਗ੍ਹਾ ਤੇ ਉਹਨਾਂ ਨੇ ਇੰਨੇ ਕੁ ਮਿਜ਼ਾਈਲ ਮਾਰੇ ਨੇ। ਈਵਨ ਈਰਾਨ ਦਾ ਵੀ ਬੜਾ ਨੁਕਸਾਨ ਹੋਇਆ ਪਿਛਲੀ ਰਾਤ। ਉਹਨਾਂ ਦੇ ਵੀ ਜਿਹੜੇ ਤੇਲ ਦੇ ਡਿਪੂ ਉੱਡੇ ਨੇ, ਉਹਨਾਂ ਦੇ ਸ਼ਹਿਰ ਦੇ ਵਿੱਚ ਬੜਾ ਵੱਡਾ ਹਮਲਾ ਹੋਇਆ ਤਹਿਰਾਨ ਦੇ ਵਿੱਚ। ਲੇਕਿਨ ਈਰਾਨ ਨੇ ਜਿਹੜੀ ਇੱਕ ਵਾਰੀ ਤਲ ਅਵੀਵ ਹੈ ਉਹਦੇ ਵਿੱਚ ਵੀ ਜਗਮਗ ਕਰ ਦਿੱਤੀ ਹੈ, ਮਤਲਬ ਕਿ ਹਨੇਰਾ ਨਹੀਂ ਹੋਇਆ ਰਾਤ ਨੂੰ, ਉੱਥੇ ਵੀ ਇੰਨੇ ਕੁ ਮਿਜ਼ਾਈਲ ਅੱਪੜੇ ਨੇ, ਔਰ ਬਾਕੀ ਮੁਲਕਾਂ ਦੇ ਵੀ। ਹੁਣ ਲਿਫਾਫੇ ਜਦੋਂ ਸੌਂ ਕੇ ਉੱਠਣਾ, ਇਹਨਾਂ ਨੂੰ ਸਮਝ ਨਹੀਂ ਆਉਣਾ ਵੀ ਅਸੀਂ ਕਰੀਏ ਕੀ। ਉਹਦੀ ਵਜ੍ਹਾ ਕੀ ਹੈ? ਈਰਾਨੀ ਸਦਰ ਦੀ ਗੱਲ ਹੋਈ ਸੀ ਅਸਲ ਦੇ ਵਿੱਚ ਸਦਰ ਪੁਟਨ ਨਾਲ। ਉਹਨਾਂ ਨੇ ਉਹਨਾਂ ਕੋਲੋਂ ਰਿਕੁਐਸਟ ਕੀਤੀ, ਤੇ ਜਿਹੜੀ ਈਰਾਨੀ ਸਿਕਿਉਰਿਟੀ ਕੌਂਸਲ ਦੇ ਸੈਕਟਰੀ ਨੇ ਅਲੀ ਲਾਰਜਾਨੀ, ਉਹਨਾਂ ਨੇ ਬਿਆਨ ਦਿੱਤਾ ਹੈ ਕੱਲ੍ਹ ਰਾਤੀ ਕਿ ਨਾ ਜੀ, ਜਿਹੜਾ ਵੀ ਸਾਡੇ ਤੇ ਹਮਲਾ ਕਰਦਾ ਅਸੀਂ ਨਹੀਂ ਰੁਕਣਾ, ਅਸੀਂ ਉਹਨਾਂ ਦੇ ਉੱਤੇ ਵਾਪਸ ਠੋਕ ਕੇ ਹਮਲੇ ਕਰਨੇ ਨੇ। ਤੇ ਈਰਾਨ ਨੇ ਆਪਣਾ ਕੰਮ 30 ਤੇ ਰੱਖਿਆ, ਸਵਾਰੀ ਲੱਭੇ ਨਾ ਲੱਭੇ, ਸਪੀਡ 190 ਉਹਨਾਂ ਨੇ ਰੱਖੀ ਹੈ। ਉਹ ਮਿਜ਼ਾਈਲ ਛੱਡੀ ਆ ਰਹੇ ਨੇ, ਔਰ ਅਮਰੀਕਾ ਲਈ ਮਸਲਾ ਇਹ ਬਣਿਆ, ਪਿੰਡਾਂ 'ਚ ਰਹਿਣ ਵਾਲੇ ਬੰਦਿਆਂ ਨੂੰ ਦੱਸਦੇ ਆ ਵੀ ਅਮਰੀਕਾ ਕੋਲ ਮਿਜ਼ਾਈਲ ਤੇ ਜ਼ਹਿਰੀਲੇ ਨੇ, ਲੇਕਿਨ ਅਮਰੀਕਾ ਮਹੀਨੇ 'ਚ ਉਹ ਜੇ 7 ਤੋਂ 10 ਮਿਜ਼ਾਈਲ ਬਣਾ ਸਕਦਾ। ਕਿੰਨੇ? 7 ਤੋਂ 10। ਈਰਾਨ ਕਿੰਨੇ ਬਣਾ ਸਕਦਾ? ਉਹਨਾਂ ਦੇ ਮਿਜ਼ਾਈਲ ਘੱਟ ਜ਼ਹਿਰੀਲੇ ਨੇ, ਲੇਕਿਨ ਕਿੰਨੇ ਬਣਾ ਸਕਦਾ? 100। ਇਸ ਲਈ ਈਰਾਨ ਦਾ ਮੈਨੂੰ ਨਹੀਂ ਲੱਗਦਾ ਵੀ ਕੰਮ ਮੁੱਕਣਾ। ਔਰ ਵਾਸ਼ਿੰਗਟਨ ਪੋਸਟ ਦੀ ਇੱਕ ਸਟੋਰੀ ਹੈ, ਸੌਰੀ ਨਿਊਯਾਰਕ ਟਾਈਮਸ ਦੀ, ਉਹ ਸਟੋਰੀ ਇਹ ਹੈ ਕਿ ਜਿਹੜੀ ਇੰਟੈਲੀਜੈਂਸ ਏਜੰਸੀਜ਼ ਔਰ ਫੌਜੀ ਮਹਿਕਮੇ ਨੇ, ਉਹਨਾਂ ਨੇ ਅਮਰੀਕਾ ਦੀ ਕਾਂਗਰਸ ਨੂੰ ਇਹ ਇੱਕ ਇਨ ਕੈਮਰਾ ਬਰੀਫਿੰਗ ਦਿੱਤੀ ਹੈ ਕਿ ਈਰਾਨ ਜਿਹੜਾ ਉਹਦੇ ਕੋਲ ਹਜੇ ਵੀ 50% ਕਪੈਸਿਟੀ ਮੌਜੂਦ ਹੈ। ਮਤਲਬ ਜਿੱਥੋਂ ਕੰਮ ਸ਼ੁਰੂ ਕੀਤਾ ਸੀ ਨਾ ਹਫ਼ਤਾ ਪਹਿਲੇ, ਉਹ ਜੋ ਵੀ ਉਹਨਾਂ ਦੇ ਕੋਲ ਲਾਂਚਰ ਸਨ, ਮਿਜ਼ਾਈਲ ਸਨ, ਉਹ 50% ਤੋਂ ਵੀ ਜ਼ਿਆਦਾ ਅਜੇ ਕਪੈਸਿਟੀ ਉਹਨਾਂ ਦੀ ਮੌਜੂਦ ਹੈ। ਇਹ ਨਿਊਯਾਰਕ ਟਾਈਮਸ ਦੀ ਸਟੋਰੀ ਹੈ। ਇੱਥੋਂ ਦੇ ਹਿਸਾਬ ਇਹ ਲੱਗ ਰਿਹਾ ਵੀ ਅਜੇ ਕੰਮ 30 ਤੇ ਰਹਿਣਾ ਹੈ, ਅਜੇ ਸਾਰਾ ਕੰਮ ਨਿਬੜਨਾ ਨਹੀਂ। ਲੇਕਿਨ ਇੱਥੇ ਹਾਫਿਜ਼ ਜੀ ਨੇ ਸਾਨੂੰ ਨੰਬਰ 1 ਕਰ ਦਿੱਤਾ ਹੈ। ਪਾਕਿਸਤਾਨ 'ਚ ਪੈਟਰੋਲ ਖਿੱਤੇ 'ਚ ਸਭ ਤੋਂ ਮਹਿੰਗਾ, ਸ੍ਰੀਲੰਕਾ ਬੰਗਲਾਦੇਸ਼ ਪਿੱਛੇ ਰਹਿ ਗਏ। ਭਾਰਤ 'ਚ 1 ਲੀਟਰ ਪੈਟਰੋਲ ਜਿਹੜਾ ਉਹ 94 ਰੁਪਈਏ ਦਾ, ਉੱਥੋਂ ਦੇ 94 ਰੁਪਈਏ, ਸਾਡੇ ਤੋਂ ਫਿਰ ਵੀ ਉਹ 30-35 ਰੁਪਏ ਘੱਟ ਬਣਦੇ ਨੇ ਅਗਰ ਕਨਵਰਟ ਵੀ ਕਰ ਲਓ। ਇਸੇ ਤਰ੍ਹਾਂ ਸ੍ਰੀਲੰਕਾ 'ਚ ਵੀ ਸਾਡੇ ਤੋਂ ਸਸਤਾ ਤੇਲ ਹੈ, ਬੰਗਲਾਦੇਸ਼ 'ਚ ਵੀ ਸਾਡੇ ਤੋਂ ਸਸਤਾ ਹੈ। ਪਾਕਿਸਤਾਨ ਨੰਬਰ 1 ਤੇ ਆ ਗਿਆ, 322 ਰੁਪਈਏ ਦੇ ਉੱਤੇ ਫੀ ਲੀਟਰ ਜਿਹੜਾ ਉਹ ਤੇਲ ਪਾਕਿਸਤਾਨ ਜਿਹੜਾ ਉਹ ਮਾਸ਼ਾਅੱਲਾ ਵੇਚ ਰਿਹਾ। ਅੱਛਾ ਜੀ, ਅੱਗੇ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ, ਉਹ ਇੱਕ ਪਾਸੇ ਤਾਂ ਤੁਹਾਨੂੰ ਪਤਾ ਹੈ ਕਿ ਲਗਜ਼ਰੀ ਜਹਾਜ਼ ਖਰੀਦੇ ਨੇ ਤੇਲ ਦਾ, ਦੂਸਰੇ ਪਾਸੇ ਤੁਹਾਨੂੰ ਇਹ ਖਬਰ ਦੇਣੇ ਜਨਰਲ ਹਸਪੀਟਲ ਲਾਹੌਰ, ਵੱਡਾ ਹਸਪਤਾਲ ਹੈ ਲਾਹੌਰ ਦਾ, ਉੱਥੇ ਪਤਾ ਲੱਗਾ ਕਿ CT ਸਕੈਨ ਤੇ ਐਕਸਰੇ ਦੀਆਂ ਫਿਲਮਾਂ ਹੀ ਮੌਜੂਦ ਨਹੀਂ। ਉਹ ਐਕਸਰਾ ਤੁਸੀਂ ਲੈਂਦੇ ਨਾ ਕੜਕੜ ਕਰਦਾ ਜਿਹੜਾ ਸਫਾ, ਉਹ ਜਿਹੜਾ ਉਹਦਾ ਪੇਪਰ ਹੁੰਦਾ ਹੈ ਨਾ, ਜਾਂ ਪਲਾਸਟਿਕ ਹੁੰਦਾ, ਜੋ ਵੀ ਤੁਸੀਂ ਉਹਨੂੰ ਕਹਿਣਾ, ਉਹਨੂੰ ਫਿਲਮ ਕਹਿੰਦੇ ਨੇ। ਉਹ ਜ਼ਾਹਿਰ ਉਹਦੇ ਉੱਤੇ ਉਹ ਛਪਦਾ ਜਾਂ ਉਹਦੇ ਉੱਤੇ ਪ੍ਰਿੰਟ ਹੁੰਦਾ ਉਹ, ਤੇ ਉਹ ਫਿਰ ਡਾਕਟਰ ਦੇਖਦਾ। ਉਹ ਹੁਣ ਫਿਲਮਾਂ ਹੀ ਖਤਮ ਕਰ ਗਏ ਨੇ। ਮਤਲਬ ਕਿ ਉਹ ਫਿਲਮਾਂ ਹੀ ਜਿਹੜੀਆਂ ਨੇ, ਉਹ ਜਿਹੜਾ ਮਟੀਰੀਅਲ ਹੈ ਜਿਹਦੇ ਉੱਤੇ ਉਹਨਾਂ ਨੇ ਉਹਨੂੰ ਪ੍ਰੋਸੈਸ ਕਰਨਾ ਹੈ, ਉਹ ਮਟੀਰੀਅਲ ਹੀ ਖਤਮ ਹੋ ਗਿਆ। ਇਸ ਲਈ ਐਕਸਰੇ ਹੋ ਹੀ ਨਹੀਂ ਰਹੇ। CT ਸਕੈਨ ਦੀ ਵੀ ਫਿਲਮ ਜਿਹੜੀ ਉਹ ਖਤਮ ਹੋ ਗਈ। ਲੇਕਿਨ ਬਾਜੀ ਦਾ ਜਿਹੜਾ ਜਹਾਜ਼ ਹੈ ਉਹਦੇ ਵਿੱਚ ਤੇਲ ਵੀ ਪੂਰਾ ਹੈ ਤੇ ਪਾਇਲਟ ਵੀ ਗੋਰੇ ਨੇ। ਤੇ ਮੇਰਾ ਤਾਂ ਖਿਆਲ ਬਾਜੀ ਜਿਹੜੀ ਉਹ ਲੋਕਾਂ ਨੂੰ ਗੋਰੇ ਪਾਇਲਟਾਂ ਨਾਲ ਜਹਾਜ਼ 'ਚ ਬਹਾ ਕੇ ਤੇ ਇੱਕ ਫੇਰਾ ਦੇ ਦਿਆ ਕਰੇ। ਜਿਵੇਂ ਇਹਨਾਂ ਦੇ ਸਾਰੇ ਬੇਸ਼ਰਮ ਨਹੀਂ ਸੀ ਆਉਂਦੇ ਵੀ ਬਾਜੀ ਚਾਈਨਾ ਗਈ ਤੇ ਉੱਥੋਂ ਕੈਂਸਰ ਦਾ ਇਲਾਜ ਲੱਭ ਲਿਆਈਏ, ਤੇ ਹੁਣ ਕੈਂਸਰ ਦਾ ਟਰੀਟਮੈਂਟ 15 ਮਿੰਟਾਂ 'ਚ ਹੋਣਾ ਹੈ। ਜਿਸਮ ਨੂੰ ਉਸ ਹਿੱਸੇ ਨੂੰ ਸੁੰਨ ਕਰਕੇ ਤੇ ਕੈਂਸਰ ਦਾ ਇਲਾਜ ਹੋ ਜਾਣਾ। ਹੁਣ ਇਸ ਤੋਂ ਵੱਡੀ ਹਮਾਕਤ ਕਿਹੜੀ ਹੋ ਸਕਦੀ? ਕਿਹੜੀ? ਇਸ ਤੋਂ ਪਹਿਲਾਂ ਹੀ ਕੈਂਸਰ ਜਿਹੜਾ ਬੜਾ ਮੋਜ਼ੀ ਮਰਜ਼ ਹੈ, ਬੜਾ ਮੁਸ਼ਕਿਲ ਇਲਾਜ ਹੁੰਦਾ ਹੈ, ਡਾਕਟਰਸ ਲਈ ਬੜਾ ਮਸਲਾ ਹੁੰਦਾ ਪੇਸ਼ੈਂਟ ਨੂੰ ਰਾਜ਼ੀ ਕਰਨਾ, ਇੱਕ ਕਿਸਮ ਦੀ ਮੌਤ ਹੀ ਹੁੰਦੀ ਹੈ। ਉੱਤੋਂ ਇਹੋ ਜਿਹੇ ਜਾਹਿਲ ਆ ਕੇ ਲੋਕਾਂ ਨੂੰ ਗਲਤ ਪਾਸੇ ਪਾਉਂਦੇ ਨੇ
ਤੇ ਇਹ ਬਾਜੀ ਵੀ ਜਾਹਿਲ ਤੇ ਨਾਲ ਉਹਨਾਂ ਦੇ ਗੱਲਾਂ ਕਰਨ ਵਾਲੇ ਵੀ ਜਾਹਿਲ। ਫਿਰ ਡਾਕਟਰ ਰੋਏ ਪਿੱਟੇ ਤੇ ਫਿਰ ਜਾ ਕੇ ਚੁੱਪ ਕੀਤੇ ਸੀ ਬੇਸ਼ਰਮ ਸਾਰੇ। ਤੇ ਹੁਣ ਮੈਂ ਆਨਾ ਵੀ ਚਲੋ ਉਹ ਤੇ ਮਸ਼ੀਨਾਂ ਝੂਠੀਆਂ ਹੀ ਸੀ ਸਾਰੀਆਂ ਤੁਹਾਡੀਆਂ ਜਿਹੜੀ ਤੁਸੀਂ ਕਹੀ ਸੀ, ਲੇਕਿਨ ਹੁਣ ਤੁਹਾਡੇ ਕੋਲ ਜਹਾਜ਼ ਆ ਗਿਆ ਬਾਜੀ ਜੀ। ਇਹ ਜਿਹੜੇ ਗਰੀਬ ਐਕਸਰੇ ਕਰਵਾਉਣ ਜਾਂਦੇ ਨੇ, CT ਸਕੈਨ, ਜਨਰਲ ਹਸਪਤਾਲ, ਜਿਨ੍ਹਾਂ ਲਈ ਉੱਥੇ ਕੋਈ ਸੌਦਾ ਨਹੀਂ ਹੈਗਾ, ਉਹਨਾਂ ਨੂੰ ਚਾੜ ਕੇ ਤੇ ਮੇਰਾ ਮਤਲਬ ਜਹਾਜ਼ ਦੇ ਵਿੱਚੋਂ ਫੇਰਦੇ ਹੋ। ਦੂਸਰਾ, ਇਹ ਡਾਕਟਰ ਮੁਸੱਦਕ ਮਲਿਕ ਸਾਹਿਬ ਨੇ 2 ਸਾਲ ਪਹਿਲੇ ਕਿਹਾ ਸੀ ਕਿ ਜਿਹੜੀ ਪਾਕਿਸਤਾਨ ਦੇ ਵਿੱਚ ਮਿੱਟੀ ਹੈ, ਮਿੱਟੀ ਦੇ ਵਿੱਚ ਇੰਨੀ ਮਾਦਨੀਆਤ ਹੈ ਕਿ ਕੋਈ 6.1 ਟ੍ਰਿਲੀਅਨ ਡਾਲਰ ਦੀ ਮਾਦਨੀਆਤ ਹੈ ਪਾਕਿਸਤਾਨ ਦੀ ਮਿੱਟੀ ਦੇ ਵਿੱਚ। ਉਹ ਅਤਰ ਕਾਜ਼ਮੀ ਸਾਹਿਬ ਕਹਿੰਦੇ ਰਹੇ ਕਿ ਮੈਂ ਉਸ ਤੋਂ ਬਾਅਦ ਜ਼ਮੀਨ ਤੇ ਚੱਲਿਆ ਨਹੀਂ ਸਹੀ ਤਰੀਕੇ ਨਾਲ, ਵੀ ਕਿਤੇ ਚੱਲਣ ਨਾਲ ਮੈਂ ਉਹ ਮਾਦਨੀਆਤ ਨਾ ਖਰਾਬ ਕਰਦਾ, ਇੰਨੀ ਮਹਿੰਗੀ ਹੈ। ਹੁਣ ਜਿਹੜਾ ਤੇਲ ਮਹਿੰਗਾ ਕਰਕੇ ਆਵਾਮ ਨੂੰ ਲੰਮਿਆ ਪਾਇਆ, ਵਿੱਚ ਟੈਕਸ ਵੀ ਵਧਾਇਆ ਜੇ 20 ਰੁਪਈਏ ਹੋਰ, ਇਹ ਅਗਰ ਉਹ 1 ਟ੍ਰਿਲੀਅਨ ਦੇ ਵਿੱਚੋਂ ਕੋਈ ਥੋੜ੍ਹੀ ਜਿਹੀ ਮਿੱਟੀ ਵੇਚ ਦਿਓ ਕਿਸੇ ਨੂੰ, ਮੇਰਾ ਮਤਲਬ ਮਾਦਨੀਆਤ ਨਹੀਂ ਵੀ, ਉਹ ਜਿਹੜਾ ਸੰਦੂਕੜੀ 'ਚ ਰੱਖੀ ਫਿਰਦੇ ਸਨ ਫੀਲਡ ਮਾਰਸ਼ਲ ਸਾਹਿਬ ਸਦਰ ਟਰੰਪ ਦੇ ਅੱਗੇ ਪੇਸ਼ ਕਰ ਰਹੇ ਸਨ, ਉਹ ਹੀ ਵਿੱਚੋਂ ਕੋਈ ਨਗ ਸ਼ਗ ਵੇਚ ਦਿਓ ਥੋੜ੍ਹੇ ਜਿਹੇ। ਤੇ ਮੇਰਾ ਮਤਲਬ ਹੈ ਕਿ ਆਵਾਮ ਨੂੰ ਥੋੜ੍ਹਾ ਜਿਹਾ ਆਸਰਾ ਕਰਾਓ। ਆਵਾਮ ਦਾ ਤਾਂ ਤੁਸੀਂ ਬਿਲਕੁਲ ਕਬਾੜਾ ਕਰ ਦਿੱਤਾ ਹੈ। ਅੱਛਾ ਜੀ, ਗਵਰਨਰ ਸਿੰਧ ਨੇ ਤਬਲ ਵਜਾ ਦਿੱਤਾ ਮਰੀਮ ਨਵਾਜ਼ ਨੂੰ, ਉਹਨਾਂ ਨੇ ਪੂਰਾ ਟਾਕਰਾ ਦੇਣਾ ਹੈ। ਉਹਨਾਂ ਨੇ ਤਬਲ ਵਜਾਇਆ, ਉਹਨਾਂ ਨੇ ਨਵੀਂ ਸਕੀਮ ਸ਼ੁਰੂ ਕਰ ਦਿੱਤੀ ਹੈ। ਉਹਨਾਂ ਆਖਿਆ ਜੀ ਜਿਹੜਾ ਮੈਨੂੰ YouTube ਤੇ ਫੋਲੋ ਕਰਦਾ ਹੈ ਤੇ ਪਿਛਲੇ 3 ਮਹੀਨੇ ਤੋਂ ਫੋਲੋ ਕਰਦਾ ਹੈ ਜਾਂ 6 ਮਹੀਨੇ ਤੋਂ, ਉਹਨੂੰ 4 ਮਹੀਨੇ ਤੋਂ ਜਿਹਨੇ ਮੈਨੂੰ ਫੋਲੋ ਕੀਤਾ ਸਬੂਤ ਦਿਓ ਤੇ ਕੈਸ਼ ਪ੍ਰਾਈਜ਼ ਲਵੋ। ਜੀ ਉਹ ਸ਼ੇਰਾ, ਮੈਂ ਆਨਾ ਹੈ ਵੀ ਸਾਡੇ ਜਰਨੈਲਾਂ ਨੇ ਜਿਹੜੇ ਬੰਦੇ ਲਾਏ ਨੇ ਉਹ ਵੀ ਵੱਧ ਤੋਂ ਵੱਧ ਲਾਏ ਨੇ। ਜਰਨੈਲਾਂ ਦੀ ਪਸੰਦ ਜੇ, ਜਿਹੜਾ ਬੰਦਾ ਜਿੰਨਾ ਜ਼ਿਆਦਾ ਬੇਸੁਰਾ ਹੋਏਗਾ ਨਾ, ਉਹ ਸਾਡੇ ਜਰਨੈਲਾਂ ਦੀ ਡਿਮਾਂਡ ਹੋਏਗੀ ਤੇ ਸਾਡੇ ਜਰਨੈਲਾਂ ਦੀ ਖੁਆਇਸ਼ ਹੋਏਗੀ। ਉਹਨੇ ਟਸੋਰੀ ਸਾਹਿਬ ਨੇ ਕੀ ਆਫਰ ਦਿੱਤੀਆਂ ਨੇ, ਜ਼ਰਾ ਸੁਣੋ। इसने YouTube पर हमें 4 महीने से पहले ज्वाइन किया हुआ है, फॉलो किया हुआ है YouTube पे, उनके लिए भी कैश इनाम है, वो भी आ जाए स्टेज पर। YouTube वाले, YouTube पर जिसने 4 महीने पहले हमें फॉलो किया है वो भी स्टेज पर आए। इसी तरह जिसने Facebook ਸੁਣ ਲਿਆ ਜੇ, ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਾਨੂੰ YouTube ਤੇ 4 ਮਹੀਨੇ ਤੋਂ ਫੋਲੋ ਕਰਦਾ ਉਹਨੂੰ ਕੈਸ਼ ਪ੍ਰਾਈਜ਼, ਜਿਹੜਾ ਟਿਕਟੌਕ ਤੇ ਫੋਲੋ ਕਰਦਾ ਉਹਨੂੰ ਵੀ ਕੈਸ਼ ਪ੍ਰਾਈਜ਼, ਤੇ ਜਿਹੜਾ ਨਹੀਂ ਕਰਦਾ ਉਹਨਾਂ ਕਿਹਾ ਉਹ ਵੀ ਕਰ ਲੈ, ਉਹਨੂੰ ਫਿਰ ਕੈਸ਼ ਪ੍ਰਾਈਜ਼ ਦੇਵਾਂਗੇ ਬੁਲਾ ਕੇ। ਮਤਲਬ ਕਿ ਟਸੋਰੀ ਸਾਹਿਬ ਕਹਿੰਦੇ ਨੇ ਵੀ ਮੈਨੂੰ ਫਾਲੋ ਕਰੋ ਤਾਂ ਕਿ ਮੈਂ ਵਿਖਾ ਸਕਾਂ ਹਾਫਿਜ਼ ਸਾਹਿਬ ਨੂੰ ਵੀ ਜਦੋਂ ਤੁਹਾਨੂੰ ਇਹ ਲੋਕੀ ਭੈੜਾ ਚੰਗਾ ਕਹਿੰਦੇ ਨੇ ਤੇ ਫਿਰ ਮੈਂ ਤੁਹਾਡੇ ਹੱਕ 'ਚ ਪੋਸਟ ਲਾਉਣਾ, ਮੇਰੇ ਇੰਨੇ ਫਾਲੋਅਰ ਨੇ ਤੇ ਕੰਮ ਹੋਏਗਾ। ਤੇ ਮੈਂ ਜ਼ਰਾ ਇਸੇ ਚੱਕਰ 'ਚ ਗਵਰਨਰ ਸ਼ਵਰਨਰ ਬਣਿਆ ਰਵਾਂਗਾ। ਤੁਸੀਂ ਗੌਰ ਕਰੋ, ਸਾਡੇ ਜਰਨੈਲਾਂ ਨੇ ਸਾਨੂੰ ਕਿਹੋ ਜਿਹੇ ਜਿਹੜੇ ਕੇਸ ਨੇ, ਕਿਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਸਾਡੇ ਨਾਲ ਕੀਤੀਆਂ ਨੇ, ਕਿਹੋ ਜਿਹੇ ਸਦਮੇ ਸਾਡੇ ਗਲ ਪਾਏ ਨੇ। ਆਖਰੀ ਖਬਰ ਤੁਹਾਡੇ ਸਾਹਮਣੇ ਰੱਖੀ ਹੈ ਕਿ ਪਾਕਿਸਤਾਨ ਦੀ ਇੱਕ ਅਜ਼ੀਮ ਅਦਾਲਤ ਨੇ ਸਾਰੀ ਲੀਡਰਸ਼ਿਪ ਨੂੰ, ਕਾਫੀ ਸਾਰੀ ਨੂੰ, ਇਨ ਵਿੱਚ ਮੈਨੂੰ ਵੀ ਸ਼ਾਮਲ, ਦਹਿਸ਼ਤਗਰਦੀ ਦੇ ਇੱਕ ਮੁਕੱਦਮੇ 'ਚ 10 ਸਾਲ ਦੀ ਸਜ਼ਾ ਦੇ ਦਿੱਤੀ ਹੈ ਤੇ ਨਾਲ ਮੈਨੂੰ 5 ਲੱਖ ਰੁਪਈਆ ਜੁਰਮਾਨਾ ਕੀਤਾ ਹੈ। ਅੱਛਾ, ਉਹ ਜਿਸ ਵੇਲੇ ਦਾ ਮੁਕੱਦਮਾ ਬਣਾਇਆ, ਉਹ ਮੁਕੱਦਮਾ ਇਹ ਬਣਾਇਆ ਕਿ ਉੱਥੇ GHQ ਦੇ ਸਾਹਮਣੇ ਕੋਈ ਫਸਾਦ ਕੀਤਾ ਹੈ 9 ਮਈ ਨੂੰ। ਮੈਂ 16 ਅਪ੍ਰੈਲ ਨੂੰ ਅਮਰੀਕਾ ਆ ਗਿਆ ਸੀ। ਹੁਣ ਮੈਨੂੰ ਨਹੀਂ ਪਤਾ ਇੱਥੋਂ ਮੈਂ ਕੋਈ ਰੋੜਾ ਛੋੜਾ ਮਾਰਿਆ ਹੈ ਤੇ ਉਹ ਅਪੜਿਆ ਉੱਥੇ ਰਾਵਲਪਿੰਡੀ, ਤੇ ਉਹ ਮੈਂ ਪਤਾ ਨਹੀਂ ਹੈ ਕ੍ਰੋਸ ਅਟਲਾਂਟਿਕ ਤੇ ਜਿਹੜਾ ਅਕ੍ਰੋਸ ਕੌਂਟੀਨੈਂਟਸ, ਇਹ ਮੈਂ ਕਿਹੋ ਜਿਹਾ ਰੋੜਾ ਮਾਰਿਆ ਇੱਥੋਂ ਚੁੱਕ ਕੇ ਜਿਹੜਾ ਉੱਥੇ ਜਾ ਵੱਜਿਆ ਸ਼ੀਸ਼ੇ ਦੇ ਵਿੱਚ ਕਿਤੇ। ਇਹ ਇਹਨਾਂ ਦੀ ਹਾਲਤ ਹੈ। ਇੱਕ ਤੇ ਇਹ ਮੇਰਾ ਮਤਲਬ ਸ਼ਰਮਿੰਦਾ ਵੀ ਨਹੀਂ ਹੁੰਦੇ ਤੇ ਇਹਨਾਂ ਨੂੰ ਇਹ ਵੀ ਨਹੀਂ ਹੁਣ ਲੱਗਦਾ ਵੀ ਹੁਣ ਦੁਨੀਆ ਵੀ ਇਹਨਾਂ ਨੂੰ ਮਜ਼ਾਕ ਹੀ ਸਮਝਦੀ ਹੋਏਗੀ ਇਹਨਾਂ ਦੀਆਂ ਜਿਹੜੀਆਂ ਅਦਾਲਤਾਂ ਨੇ, ਜਿਹੋ ਜਿਹੇ ਕੇਸ ਤੇ ਜਿਹੋ ਜਿਹੀਆਂ ਸਜ਼ਾਵਾਂ ਸੁਣਾ ਰਹੇ ਨੇ। ਕੌਣ ਇਹਨਾਂ ਸਜ਼ਾਵਾਂ ਨੂੰ ਵਾਕਈ ਸੀਰੀਅਸ ਲਏਗਾ ਕਿ ਵਾਕਈ ਕੋਈ ਮੁਕੱਦਮੇ ਦੀ ਕੋਈ ਪੈਰਵੀ ਹੋਈ ਹੈ ਜਾਂ ਮੁਕੱਦਮੇ 'ਚ ਕੋਈ ਇਨਸਾਫ ਹੋਇਆ ਜਾਂ ਮੁਕੱਦਮੇ ਦੇ ਵਿੱਚ ਕਿਸੇ ਨੂੰ ਸੁਣਿਆ ਗਿਆ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।